लिए खोल के ना जनाब ए वेखो क्या बात है यार। ए वेखो कपड़े का दरवाज़ा बना खड़ा है यार, लकड़ी ते कपड़े का दरवाज़ा बना के ते अंदर चेक करो जी। कैमरामैन अंदर आओ। बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। अस्सलाम वालेकुम जी सज्जनों साथियों नूं दोस्तां नूं वीरां नूं ते प्यारिਆਂ ਨੂੰ ਸਾਡੇ ਵੇਖਣ ਵਾਲਿਆਂ ਨੂੰ ਉਮੀਦ ਕਰਨੇ ਸਾਰੇ ਖੈਰ ਆਫੀਅਤ ਨਾਲ ਹੋਵੋਗੇ। ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਦਿਹਾੜੀਆਂ ਦਵਾਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ 'ਚ ਹਾਜ਼ਰ ਹਾਂ। ਤੇ ਅੱਜ ਦਾ ਵਲੌਗ ਕਰਨਾ ਜੀ ਸਟਾਰਟ। ਤੇ ਅੱਜ ਇਨਸ਼ਾਅੱਲਾ ਨਾ ਅਸੀਂ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਦੱਸਣਾ ਕਿ ਅੱਜ ਤੋਂ 40-50 ਸਾਲ ਪਹਿਲਾਂ ਪਿੰਡਾਂ 'ਚ ਕਿਸ ਤਰ੍ਹਾਂ ਦੇ ਘਰ ਬਣਦੇ ਰਹੇ ਨੇ, ਕਿਸ ਤਰ੍ਹਾਂ ਲੋਕ ਬਣਾਉਂਦੇ ਰਹੇ ਨੇ, ਕਿਹੜੀ ਚੀਜ਼ ਨਾਲ ਬਣਾਉਂਦੇ ਰਹੇ ਨੇ, ਤੇ ਉਹ ਤੁਹਾਨੂੰ ਲਾਈਵ ਦੱਸਣੇ ਆ ਜਨਾਬ ਜਾ ਕੇ। ਠੀਕ ਹੈ ਦੋਸਤੋ। ਤੇ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ, ਸ਼ੇਅਰ ਕਰ ਲਓ ਦੋਸਤਾਂ ਨਾਲ, ਸੱਜਣਾਂ ਨਾਲ, ਸਾਥੀਆਂ ਨਾਲ, ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਕਿਉਂਕਿ ਜਦੋਂ ਵੀ ਨਵੀਂ ਵੀਡੀਓ ਆਏ ਉਹ ਤੁਹਾਡੇ ਤੱਕ ਜ਼ਰੂਰ ਪਹੁੰਚੇ। ਤੇ ਠੀਕ ਹੈ ਸੱਜਣੋ, ਅੱਜ ਵੀਡੀਓ ਤੁਸੀਂ ਮੁਕੰਮਲ ਵੇਖਣੀ ਹੈ, ਇਨਸ਼ਾਅੱਲਾ ਮਜ਼ਾ ਆਏਗਾ। ਤੇ ਚਲੋ ਚਲੀਏ ਫਿਰ ਜਨਾਬ ਤੇ ਜਾ ਕੇ ਨਾ ਤੁਹਾਨੂੰ ਤੇ ਅੱਜ ਦੱਸਣੇ ਆ ਕਿ ਪਿੰਡਾਂ ਦੀ ਸਕਾਫਤ ਪੁਰਾਣੀ। ਠੀਕ ਹੈ ਜੀ। ਤੇ ਚਲੋ ਜਨਾਬ। ਲਓ ਦੋਸਤੋ ਅਸੀਂ ਪਹੁੰਚ ਗਏ ਹਾਂ ਜਨਾਬ ਇੱਥੇ ਪੈਲੀਆਂ 'ਚ। ਖੂਬਸੂਰਤ ਠੰਡੀ ਹਵਾ ਮਾਸ਼ਾਅੱਲਾ। ਤੇ ਗਰਮੀਆਂ ਦੇ ਵਿੱਚ ਤੇ ਇਹ ਗੰਦਮ ਪੱਕੀ ਦੀ ਜੇ ਤਿਆਰ ਫਸਲ ਹੈ। ਠੀਕ ਹੈ ਦੋਸਤੋ। ਤੇ ਇਹ ਤੁਹਾਨੂੰ ਨਜ਼ਦੀਕੀ ਤੋਂ ਚੈੱਕ ਕਰਾਉਂਦੇ ਆ ਕਿ ਕਿੰਨੀ ਖੂਬਸੂਰਤ ਹੈ। ਇਹ ਵੇਖੋ ਇਹਦੇ ਸਿੱਟੇ, ਯਾਨੀ ਕਿ ਇਹਨੂੰ ਪੰਜਾਬੀ 'ਚ ਅਸੀਂ ਬੋਲਦੇ ਹਾਂ। ਠੀਕ ਹੈ। ਤੇ ਇਹਦੀ ਹੁਣ ਕਟਾਈ ਹੋ ਰਹੀ ਹੈ ਮੁਖਤਲਿਫ, ਯਾਨੀ ਕਿ ਜਿਹੜੀ ਫਸਲ ਬਿਲਕੁਲ ਤਿਆਰ ਹੋ ਰਹੀ ਹੈ ਲੋਕ ਉਹਨੂੰ ਕੱਟਣ ਦੇ ਨੇ, ਜਾਂ ਮਸ਼ੀਨ ਜਿਹੜੀ ਹਾਰਵੈਸਟਰ ਹੁੰਦੀ ਹੈ। ਤੇ ਇੱਕ ਮਸ਼ੀਨ ਬਾਹਰ ਦੀ ਹੈ ਜੀ, ਇੰਗਲੈਂਡ ਦੀ, ਨਿਊ ਹਾਲੈਂਡ ਦੀ, ਉਹ ਜਨਾਬ ਉਹਨਾਂ ਦੇ ਨਾਲ ਜਿਹੜੀਆਂ ਗੰਦਮ ਕੱਟੀ ਜਾ ਰਹੀ ਹੈ। ਉਹਦਾ ਵੀ ਕਿਸੇ ਦਿਨ ਤੁਹਾਨੂੰ ਵਿਜ਼ਿਟ ਕਰਾਵਾਂਗੇ, ਯਾਨੀ ਕਿ ਵਿਖਾਵਾਂਗੇ ਕਿਸ ਤਰ੍ਹਾਂ ਉਹ ਕੱਟਦੀ ਹੈ ਗੰਦਮ ਨੂੰ, ਤੇ ਕਿਸ ਤਰ੍ਹਾਂ ਯਾਨੀ ਕਿ ਆਪਣੇ ਅੰਦਰ ਸਟੋਰ ਕਰਦੀ ਹੈ ਤੇ ਫਿਰ ਉਹਨੂੰ ਬਾਹਰ ਯਾਨੀ ਕਿ ਕੱਢਦੀ ਹੈ ਆਪਣੇ ਉਹ ਜਿਹੜਾ ਸਟੋਰ ਰੂਮ ਅੰਦਰ ਬਣਾਇਆ ਦਾ ਮਸ਼ੀਨ ਦੇ ਅੰਦਰ ਉਹਨਾਂ ਨੇ, ਤੇ ਉਹ ਕਿਸ ਤਰ੍ਹਾਂ ਨਿਕਲਦੀ ਹੈ ਗੰਦਮ ਬਾਹਰ। ਪੂਰਾ ਬੁਲਾ ਕੇ ਕਿਸੇ ਦਿਨ ਤੁਹਾਨੂੰ ਵਿਖਾਵਾਂਗੇ। ਠੀਕ ਹੈ ਦੋਸਤੋ। ਤੇ ਅੱਜ ਅਸੀਂ ਇੱਥੇ ਆਏ ਹਾਂ ਜਨਾਬ ਪੈਲੀਆਂ ਦੇ ਵਿੱਚ, ਤੇ ਠੰਡੀਆਂ ਠੰਡੀਆਂ ਹਵਾਵਾਂ ਚੱਲਣ ਦੀਆਂ ਨੇ। ਤੇ ਠੰਡੀ ਹਵਾ ਦਾ ਅਹਿਸਾਸ ਉਦੋਂ ਹੀ ਹੁੰਦਾ ਜਿਹਨੂੰ ਗਰਮੀ ਹੋਏ। ਤੇ ਬਹੁਤ ਸਖਤ ਯਾਨੀ ਕਿ ਅੱਜ ਗਰਮੀ ਬੜੀ ਪਈ ਤੇ ਧੁੱਪ ਬੜੀ ਸੀ। ਤੇ ਦੋਸਤੋ ਅਸੀਂ ਆਏ ਹਾਂ ਜਨਾਬ ਇਹ ਜਿਹੜੀ ਤੁਹਾਨੂੰ ਇਹ ਕਮਰਾ ਨਜ਼ਰ ਆਉਣ ਡਿਆ ਨੇ, ਇੱਕ ਖੰਡਰ ਟੈਪ ਪੁਰਾਣਾ ਜਨਾਬ। ਵੇਖੋ ਵਿੱਚ ਸੁਰਾਖ ਹੋਏ ਦੇ ਨੇ ਜਿਹਨੂੰ ਅਸੀਂ ਪੰਜਾਬੀ 'ਚ ਬੋਲਦੇ ਹਾਂ ਕਿ ਰੁੱਡਾਂ ਯਾਰ ਚੂਹਿਆਂ ਨੇ ਕੱਢ ਛੱਡੀ ਦੀਆਂ ਨੇ। ਤੇ ਇਹ ਜਿਹੜੀਆਂ ਰੁੱਡਾਂ ਨੇ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕੱਢੀ ਦੀਆਂ ਨੇ, ਇਹ ਹੁਣ ਦੇਖੋ ਜੀ ਕਿੰਨੇ ਕਿੰਨੇ ਸੁਰਾਖ ਹੋਏ ਦੇ ਨੇ। ਤੇ ਇਹਦੇ ਅੰਦਰ ਕੀ ਸਟੋਰ ਕੀਤਾ ਦਾ ਇਹ ਵੀ ਤੁਹਾਨੂੰ ਦੱਸਣੇ ਆ ਅਸੀਂ। ਤੇ ਇਹ ਜਨਾਬ ਸਟੋਰ ਰੂਮ ਜੇ, ਤੇ ਪੁਰਾਣਾ ਯਾਨੀ ਕਿ ਦੌਰ ਦੇ ਵਿੱਚ ਇੰਝ ਹੀ ਕਰਦੇ ਰਹੇ ਨੇ। ਤੇ ਅੱਜ ਵੀ ਕੁਛ ਬਜ਼ੁਰਗ ਕੁਛ ਲੋਕ ਇੰਝ ਕਰਦੇ ਨੇ ਕਿ ਇਹ ਮਿੱਟੀ ਨਾਲ ਇਹ ਦੀਵਾਰਾਂ ਬਣਾਈ ਦੀਆਂ ਨੇ। ਇਹ ਵੇਖੋ ਇਹ ਮਿੱਟੀ ਨਾਲ ਦੀਵਾਰ ਬਣੀ ਦੀ ਹੈ। ਤੇ ਇਹ ਜਨਾਬ ਮਿੱਟੀ ਤੇ ਤੂੜੀ ਮਿਕਸ ਕਰਕੇ ਨਾ ਕਹਾਣੀ ਕਰਕੇ ਪਾਣੀ ਪਾ ਕੇ ਤੇ ਇਹਦੇ 'ਚ ਕਹਾਣੀ ਕਰਦੇ ਨੇ ਵਿੱਚ ਜਨਾਬ ਮਜ਼ੀਦ, ਯਾਨੀ ਕਿ ਇਹਨੂੰ ਮਿੱਟੀ ਨੂੰ ਬਿਹਤਰ ਬਣਾਉਣ ਵਾਸਤੇ ਬੜੀ ਮਿਹਨਤ ਕਰਦੇ ਨੇ। ਇਹ ਜਿਹੜੀ ਮਿੱਟੀ ਹੈ ਨਾ ਇਹਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ। ਤੇ ਫਿਰ ਇਹਦੀ ਲਪਾਈ ਹੁੰਦੀ ਹੈ ਮਿੱਟੀ ਨਾਲ, ਇਹਦੀਆਂ ਦੀਵਾਰਾਂ ਬਣਾ ਕੇ ਤੇ ਉੱਤੇ ਤੂੜੀ ਤੇ ਮਿੱਟੀ ਦੀ ਯਾਨੀ ਕਿ ਲਪਾਈ ਹੁੰਦੀ ਹੈ। ਬੜੀ ਮਿਹਨਤ ਹੁੰਦੀ ਹੈ ਹੱਥ ਦੇ ਨਾਲ ਜਨਾਬ, ਬਹੁਤ ਮਿਹਨਤ ਕਰਦੇ ਨੇ। ਠੀਕ ਹੈ। ਤੇ ਇਹ ਪੁਰਾਣੇ ਦੌਰ 'ਚ ਇੰਝ ਹੀ ਯਾਨੀ ਕਿ ਘਰ ਹੁੰਦੇ ਰਹੇ ਨੇ, ਤੇ ਘਰ ਵੀ ਇੰਝ ਤਮੀਰ ਕਰਦੇ ਰਹੇ ਨੇ ਕਮਰੇ ਆਪਣੇ। ਜਿਹੜੇ ਵੀ ਪੁਰਾਣੇ ਲੋਕ ਨੇ ਉਹ ਇਸ ਤਰ੍ਹਾਂ ਕਰਦੇ ਨੇ। ਲੇਕਿਨ ਹੁਣ ਲੈਂਟਰ ਇੱਟਾਂ ਆ ਗਈਆਂ ਨੇ ਜਨਾਬ, ਇੱਟਾਂ ਦੀਆਂ ਦੀਵਾਰਾਂ ਬਣਦੀਆਂ ਨੇ, ਸੀਮਟ ਦੀ ਚਨਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਉੱਤੇ ਲੈਂਟਰ ਪਾ ਦਿੰਦੇ ਨੇ। ਪਹਿਲੇ ਇਸ ਤਰ੍ਹਾਂ ਹੁੰਦਾ ਰਿਹਾ ਕਿ ਕੱਚੀਆਂ ਛੱਤਾਂ ਤੇ ਕੱਚੇ ਜਨਾਬ ਦੀਵਾਰਾਂ ਹੁੰਦੀਆਂ ਰਹੀਆਂ ਨੇ ਮਿੱਟੀ ਦੀਆਂ, ਤੇ ਬੜੀਆਂ ਠੰਡੀਆਂ ਹੁੰਦੀਆਂ ਰਹੀਆਂ ਨੇ। ਯਾਨੀ ਕਿ ਗਰਮੀ ਜਿੰਨੀ ਮਰਜ਼ੀ ਪੈਣੀ ਹੈ
ਲੇਕਿਨ ਕਮਰਾ ਬੜਾ ਠੰਡਾ ਹੁੰਦਾ ਰਿਹਾ, ਠੀਕ ਹੈ, ਕਿਉਂਕਿ ਉੱਤੇ ਵੀ ਮਿੱਟੀ ਹੁੰਦੀ ਰਹੀ ਹੈ। ਛੱਤ ਜਿਹੜੀ ਹੈ ਨਾ ਉਹ ਬਾਲਿਆਂ ਦੀ, ਕਾਨਿਆਂ ਦੀ, ਤੇ ਉੱਤੇ ਜਨਾਬ ਲਪਾਈ ਮਿੱਟੀ ਦੀ ਹੁੰਦੀ ਰਹੀ ਹੈ ਭਰਤੀ ਪਾ ਕੇ। ਤੇ ਹੁਣ ਤੇ ਆ ਗਏ ਦੇ ਨੇ ਜਨਾਬ ਕਿ ਫਿਰ ਮਿੱਟੀ ਦੀ ਚਨਾਈ ਹੁੰਦੀ ਰਹੀ ਹੈ ਦੀਵਾਰਾਂ ਇੱਟਾਂ ਦੇ ਨਾਲ। ਲੇਕਿਨ ਫਿਰ ਅੱਗੋਂ ਜਦੀਦ ਦੌਰ ਆ ਕੇ ਤੇ ਹੁਣ ਜਨਾਬ ਇੱਟਾਂ ਦੀ ਤੇ ਸੀਮਟ ਦੀ ਚਨਾਈ ਹੁੰਦੀ ਹੈ, ਉੱਤੇ ਵੀ ਲੈਂਟਰ ਪੈ ਜਾਂਦੇ ਨੇ, ਕੋਈ ਕੱਚੀ ਛੱਤ ਨਹੀਂ ਹੁੰਦੀ। ਲੇਕਿਨ ਕੱਚੀਆਂ ਛੱਤਾਂ ਹਜੇ ਵੀ ਵੇਖ ਲਓ ਜਿੱਥੇ ਹੈ ਨੇ ਉਹ ਠੰਡੇ ਕਮਰੇ ਹੋਣਗੇ, ਲੈਂਟਰ ਵਾਲੇ ਬਹੁਤ ਹੀ ਹੀਟ ਅਪ ਹੋਣਗੇ, ਠੀਕ ਹੈ ਦੋਸਤੋ। ਤੇ ਕਹਿਣ ਦਾ ਮਕਸਦ ਹੈ ਮੁਕਤਸਰ ਇਹ ਕਿ ਇਹ ਜਨਾਬ ਜਿਹੜੀ ਆਪਣਾ ਕਮਰਾ ਬਣਿਆ ਦਾ ਇਹਦਾ ਤੁਹਾਨੂੰ ਅੱਜ ਅਸੀਂ ਵਿਜ਼ਿਟ ਕਰਵਾਉਣਾ ਕਿ ਇਹਦੇ ਅੰਦਰ ਕਿਹੜੀ ਚੀਜ਼ ਸਟੋਰ ਕੀਤੀ ਦੀ ਹੈ, ਠੀਕ ਹੈ। ਤੇ ਕਿਸ ਤਰ੍ਹਾਂ ਜਨਾਬ ਇhtiyat ਨਾਲ ਜਨਾਬ ਇਹਦਾ ਇਹ ਦਰਵਾਜ਼ਾ ਲਾਇਆ ਦਾ ਤੇ ਆਰਾਮ ਨਾਲ ਖੋਲ ਕੇ ਯਾਨੀ ਕਿ ਅੰਦਰ ਜਾਣਾ ਹੈ ਤੇ ਆਪਣਾ ਜਿਹੜਾ ਵੀ ਅੰਦਰ ਚੀਜ਼ ਰੱਖੀ ਦੀ ਹੈ ਉਹਨੂੰ ਲੈ ਕੇ ਤੇ ਬਾਹਰ ਲੈ ਆਉਣਾ। ਤੇ ਇਹਦੇ ਵਿੱਚ ਰੱਖੀ ਦੀ ਹੈ ਜੀ ਤੂੜੀ ਸਟੋਰ ਕੀਤੀ ਦੀ ਹੈ, ਠੀਕ ਹੈ ਦੋਸਤੋ। ਇਹ ਜਿਹੜੀ ਗੰਦਮ ਹੈ ਨਾ, ਗੰਦਮ ਦੀ ਬਣਦੀ ਹੈ ਤੂੜੀ, ਤੇ ਬਾਕੀ ਦਾਣੇ ਜਿਹੜੇ ਨੇ ਉਹਨੂੰ ਅਲੱਗਾ ਹੋ ਜਾਂਦੇ ਨੇ, ਬਾਕੀ ਤੂੜੀ ਹੋ ਜਾਂਦੀ ਹੈ। ਤੂੜੀ ਬਹੁਤ ਅੱਛੀ ਚੀਜ਼ ਹੈ ਜਾਨਵਰਾਂ ਵਾਸਤੇ, ਯਾਨੀ ਕਿ ਸਰਦੀ ਗਰਮੀ ਬੜੀ ਅੱਛੀ ਖੁਰਾਕ ਹੈ, ਪਾਵਰਫੁਲ ਯਾਨੀ ਕਿ ਪੱਠੇ ਨੇ ਤੇ ਇਹ ਬੜੇ ਇਸਤੇਮਾਲ ਹੁੰਦੇ ਨੇ। ਇਹ ਸਿਹਤਮੰਦ ਪੱਠਾ ਹੈ, ਯਾਨੀ ਕਿ ਬੜੀ ਅੱਛੀ ਪਾਵਰਫੁਲ ਗ਼ਜ਼ਾ ਹੈ ਤੇ ਬਹੁਤ ਹੀ ਅੱਛਾ ਹੈ। ਤੇ ਉਹ ਇਹਦੇ ਵਿੱਚ ਨਾ ਸਟੋਰ ਕੀਤਾ ਗਿਆ ਤੇ ਉਹ ਜਿੰਨੀ ਜ਼ਰੂਰਤ ਹੁੰਦੀ ਹੈ ਡੇਲੀ ਰੋਜ਼ਾਨਾ ਇੱਕ ਪੰਡ ਦੂਸਰੇ ਦਿਨ ਤੀਸਰੇ ਦਿਨ ਕੱਢ ਕੇ ਤੇ ਘਰ ਲੈ ਜਾਂਦੇ ਨੇ, ਜਾ ਕੇ ਤੇ ਜਾਨਵਰਾਂ ਨੂੰ ਪਾਉਂਦੇ ਨੇ। ਤੇ ਅਸੀਂ ਵੀ ਅੱਜ ਇੱਥੋਂ ਲੈਣ ਆਏ ਹਾਂ ਤੂੜੀ ਜਿਹੜੀ ਹੈ ਨਾ ਸਾਡੀ ਪਿੰਡ ਜਿਹੜੀ ਅਸੀਂ ਰੱਖੀ ਦੀ ਸੀ ਉਹ ਹੋ ਗਈ ਹੈ ਖ਼ਤਮ। ਤੇ ਹੁਣ ਐਂਡੀ ਹੈ, ਹੁਣ ਕਟਾਈ ਹੋਣ ਦੀ ਹੈ ਗੰਦਮ ਦੀ, ਤੇ ਜਿਉਂ ਹੀ ਕਟਾਈ ਹੋ ਜਾਂਦੀ ਹੈ ਤੇ ਫਿਰ ਅਸੀਂ ਜਨਾਬ ਉਹ ਗੰਦਮ ਨੂੰ ਜਿਹੜਾ ਨਾ ਕੁਤਰ ਲੈਣਾ ਉਹਨੂੰ ਕਹਿੰਦੇ ਨੇ। ਤੇ ਉਹ ਹਾਰਵੈਸਟ ਆਪਣਾ ਥ੍ਰੈਸ਼ਰ ਨਾਲ ਜਿਹੜਾ ਨਾ ਉਹ ਅਸੀਂ ਉਹਨੂੰ ਕੁਤਰ ਲੈਣਾ ਗੰਦਮ ਨੂੰ, ਤੇ ਫਿਰ ਜਨਾਬ ਤੂੜੀ ਜਿਹੜੀ ਹੈ ਉਹ ਨਿਕਲ ਆਣੀ ਹੈ ਤੇ ਉਹ ਅਸੀਂ ਇਸਤੇਮਾਲ ਕਰ ਲੈਣੀ ਹੈ। ਤੇ ਹੁਣ ਜਿਹੜੇ ਕੋਈ 2-4 ਦਿਨ ਹੈ ਨੇ ਉਹ ਅਸੀਂ ਇੱਥੋਂ ਕਿਹਾ ਸੀ ਚਲੋ 1-2 ਬੋਰਾ ਲੈ ਜੰਨੇ ਆ। ਉਹ ਬਜ਼ੁਰਗਾਂ ਨੂੰ ਪੁੱਛਿਆ ਸੀ ਇਹ ਜਿਹਨਾਂ ਦੀ ਤੂੜੀ ਹੈ, ਤੇ ਹੁਣ ਅਸੀਂ ਇੱਥੋਂ ਤੂੜੀ ਲੈਣ ਆਏ ਹਾਂ ਤੇ ਉਹ ਤੁਹਾਨੂੰ ਵਿਜ਼ਿਟ ਕਰਾਉਣ ਵਾਲੇ ਕਮਰੇ ਦੇ ਅੰਦਰ ਕਿ ਕਿਸ ਤਰ੍ਹਾਂ ਜਨਾਬ ਉਹਨਾਂ ਨੇ ਸਟੋਰ ਕੀਤਾ ਦਾ, ਸੇਫਟੀ ਕੀਤੀ ਦੀ ਹੈ ਤੂੜੀ ਨੂੰ ਆਪਣਾ ਬਾਰਿਸ਼ ਵਾਸਤੇ ਬਚਾਉਣ ਵਾਸਤੇ ਕਿ ਗਿੱਲੀ ਨਾ ਹੋਏ। ਤੇ ਅਸੀਂ ਪੂਰਾ ਸਾਲ ਯਾਨੀ ਕਿ ਇੱਥੋਂ ਡੰਗਰਾਂ ਵਾਸਤੇ ਲੈ ਕੇ ਜਾਈਏ ਜਾਨਵਰਾਂ ਵਾਸਤੇ ਤੇ ਉਹਨਾਂ ਨੂੰ ਪੱਠਿਆਂ ਦੇ ਵਿੱਚ ਮਿਕਸ ਕਰਕੇ ਤੇ ਖਿਲਾਈਏ, ਠੀਕ ਹੈ ਦੋਸਤੋ। ਤੇ ਅੱਜ ਅਸੀਂ ਇਹਦਾ ਤੁਹਾਨੂੰ ਵਿਜ਼ਿਟ ਕਰਾਉਣ ਆਏ ਹਾਂ, ਨਾਲੇ ਤੂੜੀ ਲੈਣ ਆਏ ਹਾਂ, ਠੀਕ ਹੈ। ਤੇ ਵੀਡੀਓ ਤੁਸੀਂ ਮੁਕੰਮਲ ਦੇਖਣੀ ਆ ਤੇ ਨਾਲੇ ਤੁਹਾਨੂੰ ਇਹ ਕਮਰੇ ਦੇ ਮੁਤਾਲਕ ਦੱਸਿਆ ਕਿ ਕਿਸ ਤਰ੍ਹਾਂ ਤਿਆਰ ਹੋਇਆ ਦਾ ਤੇ ਮਿੱਟੀ ਨਾਲ ਤਿਆਰ ਹੋਇਆ ਦਾ, ਤੇ ਛੱਤ ਕਾਦੀ ਉਹਨਾਂ ਪਾਈ ਦੀ ਹੈ ਇਹ ਵੀ ਤੁਹਾਨੂੰ ਦੱਸਣੇ ਆ। ਤੇ ਨਾਲੇ ਅੰਦਰੋਂ ਤੂੜੀ ਲਿਆਈਏ, ਦਰਵਾਜ਼ਾ ਦੱਸੀਏ ਕਿਸ ਤਰ੍ਹਾਂ ਉਹਨਾਂ ਨੇ ਦਰਵਾਜ਼ਾ ਬਣਾਇਆ ਦਾ, ਸਟੋਰ ਕੀਤਾ ਦਾ, ਸੇਫ ਕੀਤਾ ਦਾ। ਚਲੋ ਅਸੀਂ ਓਪਨ ਕਰੀਏ ਕਿ ਕਿਸ ਤਰ੍ਹਾਂ ਜਨਾਬ ਹੈ ਵੇਖੋ ਦਰਵਾਜ਼ੇ ਦਾ ਦਰਵਾਜ਼ਾ ਬਣਾਇਆ ਦਾ ਉਹਨਾਂ ਨੇ। ਤੇ ਇਹਨੂੰ ਹੁਣ ਜਨਾਬ ਅਸੀਂ ਖੋਲ ਲਈਏ, ਖੋਲ ਕੇ ਨਾ ਜਨਾਬ ਇਹ ਵੇਖੋ ਕਿਆ ਬਾਤ ਹੈ ਯਾਰ, ਇਹ ਵੇਖੋ ਕੱਪੜੇ ਦਾ ਦਰਵਾਜ਼ਾ ਬਣਾ ਖੜਿਆ ਦਾ ਯਾਰ, ਲੱਕੜੀ ਤੇ ਕੱਪੜੇ ਦਾ ਦਰਵਾਜ਼ਾ ਬਣਾ ਕੇ ਤੇ ਅੰਦਰ ਚੈੱਕ ਕਰੋ ਜੀ। ਕੈਮਰਾਮੈਨ ਅੰਦਰ ਆਓ ਓਏ, ਇਹ ਵੇਖੋ ਜੀ ਅੰਦਰ। ਤੇ ਇਹ ਜਨਾਬ ਕਮਰਾ ਹੈ ਤੇ ਇਹ ਜਨਾਬ ਧੂੜੀ ਸਟੋਰ ਕੀਤੀ ਦੀ ਜੇ, ਤੇ ਇਹ ਵੀ ਐਂਡ ਹੀ ਹੈ ਯਾਨੀ ਕਿ ਥੋੜੀ ਰਹਿ ਥੱਲੇ ਜਨਾਬ ਇਹ ਵੇਖ ਲਓ ਇਹ ਮਿੱਟੀ ਦੀਆਂ ਕੰਧਾਂ ਨੇ ਤੇ ਇਹ ਵਿੱਚ ਸੁਰਾਖ ਵੱਡੇ ਵੱਡੇ ਕਰ ਛੜੇ ਦੇ ਨੇ ਚੂਹਿਆਂ ਨੇ। ਤੇ ਇਹ ਹੁਣ ਦੁਬਾਰਾ ਜਦੋਂ ਹੁਣ ਗੰਦਮ ਦੀ ਕਟਾਈ ਹੋਣੀ ਹੈ, ਕਤਰਾਈ ਹੋਣੀ ਹੈ, ਤੇ ਇਹਨੂੰ ਦੁਬਾਰਾ ਯਾਨੀ ਕਿ ਮੁਰੰਮਤ ਕਰਨਾ ਮਿੱਟੀ ਦੇ ਨਾਲ ਹੀ, ਉਸ ਤਰ੍ਹਾਂ ਹੀ ਮਿੱਟੀ ਬਣਾ ਕੇ ਬੜੀ ਮਿਹਨਤ ਕਰਕੇ ਤੇ ਫਿਰ ਜਨਾਬ ਇਹਦੀ ਲਪਾਈ ਕਰਨੀ ਹੈ। ਇੱਕ ਵਾਰੀ ਦੁਬਾਰਾ ਛੱਤ ਨੂੰ ਲਾ ਕੇ ਫਿਰ ਤੂੜੀ ਇਹਦੇ ਵਿੱਚ ਪਾ ਕੇ ਭਰ ਕੇ ਫਿਰ ਜਨਾਬ ਇਹਨੂੰ ਇਸ ਤਰ੍ਹਾਂ ਹੀ ਜਿਹੜੀ ਹੈ ਨਾ ਇਹਦੀ ਛੱਤ ਜਿਹੜੀ ਹੈ ਨਾ ਉੱਤੇ ਦੇ ਛੱਡਣੀ ਹੈ, ਬਣਾ ਛੱਡਣੀ ਹੈ ਕਿ ਤੂੜੀ ਸਾਰਾ ਸਾਲ ਸਟੋਰ ਕਰ ਛੱਡਣੀ ਹੈ ਆਪਣੇ ਜਾਨਵਰਾਂ ਵਾਸਤੇ। ਤੇ ਉਹ ਜਿਹਨੂੰ ਜ਼ਰੂਰਤ ਹੋਣੀ ਹੈ ਇੱਥੋਂ ਲੈ ਨਹੀਂ ਕਰਨੀ ਹੈ। ਤੇ ਇੰਜ ਜਨਾਬ ਇੱਥੇ ਨਾ ਪਹਿਲੇ ਦੌਰ 'ਚ ਇਸ ਤਰ੍ਹਾਂ ਹੀ ਹੁੰਦਾ ਰਿਹਾ, ਠੀਕ ਹੈ। ਤੇ ਹੁਣ ਤੇ ਆ ਗਿਆ ਦਾ ਜਦੀਦ ਦੌਰ, ਲੇਕਿਨ ਫਿਰ ਵੀ ਅਜੇ ਵੀ ਇੰਜ ਦੇ ਬਜ਼ੁਰਗ ਹੈ ਨੇ ਜਿਹੜੇ ਜਨਾਬ ਬਾਹਰ ਹੀ ਆਪਣੀਆਂ ਪੈਲੀਆਂ ਦੇ ਵਿੱਚ ਕਮਰੇ ਨੂੰ ਬਣਾ ਦਿੰਦੇ ਨੇ ਮਿੱਟੀ ਦਾ ਬਣਾ ਕੇ ਤੇ ਤੂੜੀ ਸਟੋਰ ਕਰ ਲੈਂਦੇ ਨੇ ਕਿ ਚੁੱਕ ਕੇ ਪਿੰਡ ਕਿੱਥੇ ਖੜਨੀ ਹੈ ਯਾਰ, ਇੱਥੇ ਪੈਲੀ ਦੇ ਵਿੱਚ ਹੀ ਇਹਨੂੰ ਸਟੋਰ ਕਰ ਦਿੰਦੇ ਆ ਤੇ ਜਦੋਂ ਜ਼ਰੂਰਤ ਪਏ ਕਰੇਗੀ ਇੱਥੋਂ ਹੀ ਲੈ ਜਾ ਕਰਾਂਗੇ, ਠੀਕ ਹੈ ਦੋਸਤੋ।
ਲੇਕਿਨ ਇਹ 40-50 ਸਾਲ ਪਹਿਲਾਂ ਸਾਡੇ ਤੋਂ ਪਹਿਲਾਂ ਇੰਜ ਦੇ ਕੰਮ ਆਮ ਹੁੰਦੇ ਰਹੇ ਨੇ ਤੇ ਪਿੰਡਾਂ 'ਚ ਜਿਹੜੇ ਘਰ ਹੁੰਦੇ ਰਹੇ ਨੇ ਪੰਜਾਬੀਆਂ ਦੇ ਉਹ ਵੀ ਇਸ ਤਰ੍ਹਾਂ ਹੀ ਮਿੱਟੀ ਦੇ ਬਣਦੇ ਰਹੇ ਨੇ। ਮਿੱਟੀ ਦੀ ਲਿਪਾਈ ਛੱਤ ਤੇ ਵੀ ਤੇ ਦੀਵਾਰਾਂ ਵੀ ਮਿੱਟੀ ਦੀਆਂ ਤੇ ਬੜੀਆਂ ਠੰਡੇ ਕਮਰੇ ਉਹ ਹੁੰਦੇ ਰਹੇ ਨੇ ਜਾਨਵਰਾਂ ਵਾਸਤੇ, ਕਿਉਂਕਿ ਸਾਡੀ ਖਤਮ ਹੋ ਗਈ ਦੀ ਹੈ। ਤੇ ਇਹ ਜਨਾਬ ਤੂੜੀ ਹੈ, ਤੇ ਵੇਖ ਲਓ ਕਿੰਨੀ ਘੁੱਟ ਕੇ ਲਾਈ ਦੀ ਹੈ ਜਨਾਬ। अब उन्होंने खिलाइए तो भाई दोस्तों करिए तो चलिए जनाब घर नूं। देखो दरवाजा, क्या बात है यार, सेफ्टी तूड़ी दी। बारिश आए तूफान आए जनाब, तूड़ी जी है सेफ दी सेफ। तो छत तुहानूं विखाया ही है, मजीद है वेख लो छत कि ਇਹਦੇ ਉੱਤੇ भी मिट्टी लाई दी ਸੀ ਉਹਨਾਂ ਨੇ, लेकिन आस्ता आस्ता पूरा साल लगी दी है। वेखिया मिट्टी किनारियां ते पई दी है ते लथ गई है बारिशां नालियां, यानी कि साल मुश्किल ही कटदा जी। ते ਇਹਦੀ ਮੁਰੰਮਤ ਦੁਬਾਰਾ होनी है तूड़ी फिर जनाब ਇਹਦੇ ਵਿੱਚ ਜਦੋਂ ਹੁਣ ਇਹਦੇ ਵਿੱਚ ਪਾਣੀ ਹੈ ਸਟੋਰ ਕਰਨੀ ਹੈ ਤੇ ਇਹਨੂੰ ਦੁਬਾਰਾ ਮੁਰੰਮਤ ਕਰਨਾ ਹੈ, ਮਿੱਟੀ ਲਾ ਕੇ ਮਿਹਨਤ ਕਰਨੀ ਹੈ, ਲਪਾਈ ਹੋਣੀ ਹੈ ਤੇ ਫਿਰ ਜਨਾਬ ਇਹਦਾ ਦੁਬਾਰਾ ਜਿਹੜੀਆਂ ਨੇ ਇਹਦੇ 'ਚ ਤੂੜੀ ਸਟੋਰ ਕੀਤੀ ਜਾਣੀ ਹੈ ਪੂਰੇ ਸਾਲ ਵਾਸਤੇ ਜਾਨਵਰਾਂ ਵਾਸਤੇ। ਵੇਖਿਆ ਲੱਕੜੀਆਂ ਦੀਆਂ ਸਪੋਰਟਾਂ ਦਿੱਤੀ ਦੀਆਂ ਨੇ ਕਿ ਦੀਵਾਰ ਉਹਨਾਂ ਨੂੰ ਡਿੱਗੇ ਨਾ, ਠੀਕ ਹੈ ਸੱਜਣੋ। ਤੇ ਉਹਦੀ ਵਜ੍ਹਾ ਨਾਲ ਨਾ ਲੱਕੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਨੇ ਉਹ ਟੇਕਾਂ ਲਾ ਛੱਡੀ ਦੀਆਂ ਨੇ, ਸਪੋਰਟ ਲਾ ਛੱਡੀ ਦੀ ਹੈ ਕਿ ਦੀਵਾਰ ਉਹਨਾਂ ਨੂੰ ਡਿੱਗੇ ਨਾ ਬਾਰਿਸ਼ ਬੂਰਿਸ਼ ਨਾਲ। लो भाई दोस्तों सज्जनों बेलियो मेरे प्यारिओ, असीं आ गए घर ते बाहर भी हो गया जे बड़ा नेरा ते कम शम असीं मुका लिया ते उथों तूड़ी भी असीं लैंदी है ते लिया के डंगरां नूं पा के जनाब पट्ठे छट्टे ते असीं हो गए हुण वेले ते जनाब आ गए अपने बैड दे उत्ते कमरे दे विच। ते सज्जनों अज दा व्लॉग करने जी एंड, उम्मीद करने तुहानूं जरूर पसंद आया होगा। कमेंट करके जरूर दसना, लाइक करना, शेयर करना अपने दोस्तां नाल, सज्जनां नाल, साथियां नाल ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਉਣਾ ਹੈ, ਕਿਉਂਕਿ ਜਦੋਂ ਵੀ ਨਵੀਂ ਵੀਡੀਓ ਆਏ ਤਾਂ ਤੁਹਾਡੇ ਤੱਕ ਜ਼ਰੂਰ ਪਹੁੰਚੇ। ਤੇ ਵੀਡੀਓ ਮੁਕੰਮਲ ਵੇਖਣੀ ਹੈ, ਮਜ਼ੇਦਾਰ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਤੁਹਾਡੇ ਤਾਉਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ, ਠੀਕ ਹੈ ਸੱਜਣੋ, ਤੇ ਤੁਹਾਡੀਆਂ ਦੁਆਵਾਂ ਦੀ। ਤੇ ਠੀਕ ਹੈ ਫਿਰ ਅਗਲੇ ਵਲੌਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ। ਹੁਣ ਦਿਓ ਸਾਨੂੰ ਇਜਾਜ਼ਤ, ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ ਬਾਪ ਦੀ ਕਰਨੀ ਹੈ ਬਹੁਤ ਜ਼ਿਆਦਾ ਸੇਵਾ ਖਿਦਮਤ ਤੇ ਨਮਾਜ਼ ਜ਼ਰੂਰ ਪੜ੍ਹਨੀ ਹੈ ਤੇ ਸਾਨੂੰ ਵੀ ਰੱਖਣਾ ਦੁਆਵਾਂ 'ਚ ਯਾਦ। ਅਗਲੇ ਵਲੌਗ 'ਚ ਇਨਸ਼ਾਅੱਲਾ ਹੋਏਗੀ ਮੁਲਾਕਾਤ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਅੱਲਾਹ ਹਾਫਿਜ਼, अस्सलाम वालेकुम।